ਸਤਿ ਸ਼੍ਰੀ ਅਕਾਲ ਸਰੋਤਿਓ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ। ਧੰਨਵਾਦ ਕਰਦੇ ਹਾਂ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਖਬਰਾਂ ਦੇ ਨਾਲ ਸਰੋਤੇ ਦੱਸਦੇ ਹੀ ਹੈ ਕਿ ਤੁਸੀਂ ਸਾਡੇ ਪ੍ਰੋਗਰਾਮ ਨੂੰ ਸੁਣ ਸਕਦੇ ਹੋ। YouTube ਤੇ ਵੀ ਸੁਣ ਸਕਦੇ ਆ ਤੇ ਉਸੇ ਦੇ ਨਾਲ ਐਪ ਤੇ ਵੀ ਸੁਣ ਸਕਦੇ ਆ ਤੇ ਲਾਈਵ ਰੇਡੀਓ ਤੇ ਵੀ ਸੁਣ ਸਕਦੇ ਆ। ਤੇ ਗੱਲ ਕਰਦੇ ਹਾਂ ਸੰਯੁਕਤ ਮੋਰਚੇ ਦੀ। ਉਹਨਾਂ ਦੀ ਮੀਟਿੰਗ ਹੋਵੇਗੀ ਅੱਜ, ਕਿਉਂਕਿ ਪਹਿਲਾਂ ਕੋਈ ਗੱਲਬਾਤ ਨਹੀਂ ਬਣੀ ਸੀ। ਦੇਖੋ ਫੈਲਾਇਆ ਇਹ ਗਿਆ ਸੀਗਾ ਕਿ ਕੱਲ ਫਾਈਨਲ ਹੋ ਜਾਣੀ ਹੈ। ਕੁਝ ਚੀਜ਼ਾਂ ਸੈਂਟਰ ਦੇ ਵੱਲੋਂ ਭੇਜੀਆਂ ਵੀ ਗਈਆਂ, ਪਰ ਜਿਹੜਾ ਮੇਨ ਪੇਚ ਅੜ ਗਿਆ ਉਹ ਇਸ ਗੱਲ ਦੇ ਉੱਤੇ ਅੜ ਗਿਆ ਕਿ ਸਰਕਾਰ ਕਹਿੰਦੀ ਤੁਸੀਂ ਉੱਠ ਕੇ ਜਾਓ ਤੇ ਉਦੋਂ ਬਾਅਦ ਅਸੀਂ ਕੇਸ ਜਿਹੜੇ ਉਹ ਵਾਪਸ ਲੈ ਲਾਂਗੇ। ਇਹ ਇੱਕ ਪ੍ਰੋਸੈਸ ਹੈ, ਉਸ ਪ੍ਰੋਸੈਸ ਨੂੰ ਸਮਾਂ ਲੱਗ ਜਾਣਾ। ਜਿਹੜੇ ਕਿਸਾਨਾਂ ਦਾ, ਖਾਸ ਤੌਰ ਦੇ ਉੱਤੇ ਜੱਟਾਂ ਦਾ ਤਜਰਬਾ ਇਸ ਮਾਮਲੇ ਦੇ ਉੱਤੇ ਬਹੁਤ ਮਾੜਾ। ਇੱਕ ਤਾਂ 48,000 ਕੇਸ ਕੱਲੇ ਹਰਿਆਣੇ ਦੇ ਵਿੱਚ ਹੀ ਹੋਇਆ। ਯੂਪੀ, ਉੱਤਰਾਖੰਡ, ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ ਵਾਲੇ ਤੇ ਰੇਲਵੇ ਨੇ ਜਿਹੜੇ ਥਾਂ ਥਾਂ ਦੇ ਉੱਤੇ ਕੇਸ ਕੀਤੇ ਆ ਉਹ ਵੱਖਰੇ ਆ ਸਾਰੇ। ਜਦੋਂ ਜਾਟ ਅੰਦੋਲਨ ਹੋਇਆ ਸੀ ਹਰਿਆਣੇ ਦੇ ਵਿੱਚ ਤਾਂ ਉਦੋਂ ਇਹ ਜਾਟਾਂ ਦਾ ਜਦੋਂ ਸਮਝੌਤਾ ਹੋ ਗਿਆ ਸਰਕਾਰ ਦੇ ਨਾਲ, ਤੇ ਸਰਕਾਰ ਕਹਿੰਦੀ ਤੁਸੀਂ ਜਾਓ ਉੱਠ ਕੇ ਤੇ ਅਸੀਂ ਕੇਸ ਵਾਪਸ ਲੈ ਲਾਂਗੇ। ਅੱਜ ਤੱਕ ਉਹ ਕੇਸ ਵਾਪਸ ਨਹੀਂ ਲਏ। ਗੰਭੀਰ ਤੇ ਸੰਗੀਨ ਧਾਰਾਵਾਂ ਦੇ ਤਹਿਤ ਦਰਜ ਹੋਏ ਉਹਨਾਂ ਕੇਸਾਂ ਨੂੰ ਅੱਜ ਵੀ ਜਾਟ ਭਾਈਚਾਰਾ ਭੁਗਤ ਰਿਹਾ। MSP ਵਾਲੇ ਮਾਮਲੇ ਦੇ ਉੱਤੇ ਦੂਜੇ ਸੰਸਥਾਵਾਂ, ਰਾਜ ਤੇ ਅਫਸਰ ਦੂਜੇ ਰਾਜਾਂ ਦੇ ਨਹੀਂ ਹੋਣੇ ਚਾਹੀਦੇ, ਇਹ ਸੰਯੁਕਤ ਕਿਸਾਨ ਮੋਰਚਾ ਮੰਗ ਕਰ ਰਿਹਾ। ਇਹ ਵੀ ਸੰਯੁਕਤ ਕਿਸਾਨ ਮੋਰਚੇ ਨੇ ਆਖਿਆ ਕਿ ਜਿਹੜੇ ਲੋਕ ਇਹਨਾਂ 3 ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਬੋਲਦੇ ਰਹੇ ਸਰਕਾਰ ਪੱਖੀ, ਜੇ ਉਹਨਾਂ ਨੂੰ ਕਮੇਟੀ 'ਚ ਲੈਣਾ ਤੇ ਕਮੇਟੀ ਬਣਾਉਣ ਦਾ ਕੋਈ ਆਈਡੀਆ ਨਹੀਂ। ਇਹ ਵੀ ਗੱਲ ਕਿਸਾਨਾਂ ਨੇ ਆਖੀ ਕਿ ਜਿਹੜੇ ਤੁਸੀਂ ਨਕਲੀ ਕਿਸਾਨ ਖੜੇ ਕਰ ਲਏ ਸੀਗੇ ਸੰਯੁਕਤ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਲਈ, ਉਹਨਾਂ ਆਗੂਆਂ ਨੂੰ ਇਹਦੇ ਵਿੱਚ ਲੈਣਾ ਤੇ ਇਹ ਵੀ ਉਹਨਾਂ ਨੂੰ ਮਨਜ਼ੂਰ ਨਹੀਂ। ਅੱਜ ਜਿਹੜੀ ਕੇਂਦਰ ਦੀ ਸਰਕਾਰ ਹੈ ਇਹਦੇ ਉੱਤੇ ਕੀ ਨਵਾਂ ਕੁਝ ਲਿਖ ਕੇ ਦਿੰਦੀ ਆ, ਇਹਦੇ ਉੱਤੇ ਜ਼ਿਆਦਾ ਨਿਗਾਹ ਰਹੂਗੀ। ਜਿਹੜੇ ਰਾਹੁਲ ਗਾਂਧੀ ਨੇ ਵੀ ਲੋਕ ਸਭਾ ਦੇ ਵਿੱਚ ਕਿਸਾਨ ਅੰਦੋਲਨ 'ਚ ਮਾਰੇ ਗਏ ਲੋਕਾਂ ਦੀ ਕੋਈ ਜਾਣਕਾਰੀ ਸਰਕਾਰ ਦੇ ਕੋਲੇ ਨਹੀਂ, ਤਾਂ ਉਹਨਾਂ ਨੇ ਇਹ ਕਿਹਾ ਕਿ ਉਹ ਅੰਦੋਲਨ ਦੀ ਪੂਰੀ ਸੂਚੀ ਦੇ ਰਹੇ ਆ। ਪੰਜਾਬ ਸਰਕਾਰ ਨੇ 400 ਕਿਸਾਨਾਂ ਦੀ ਸੂਚੀ ਜਿਹੜੀ ਬਣਾਈ ਆ ਉਹ ਉਹਨਾਂ ਨੇ ਕਿਹਾ ਕਿ ਅਸੀਂ ਦੇਣ ਦੇ ਵਾਸਤੇ ਤਿਆਰ ਆ। ਕੇਂਦਰ ਦੀ ਸਰਕਾਰ ਉਹਨਾਂ ਨੂੰ ਮੁਆਵਜ਼ਾ ਦੇਵੇ, ਨੌਕਰੀ ਉਹਨਾਂ ਨੂੰ ਦੇਵੇ। ਸਰਕਾਰ ਇਸ ਮਾਮਲੇ ਦੇ ਉੱਤੇ ਅਜੇ ਨਹੀਂ ਆ ਰਹੀ। ਇਹ ਜਿਹੜਾ 700 ਦੇ ਕਰੀਬ ਕਿਸਾਨ ਸ਼ਹੀਦ ਹੋਇਆ ਉਹਨਾਂ ਦੇ ਮਾਮਲੇ ਦੇ ਉੱਤੇ ਅਜੇ ਉੱਥੇ ਨਹੀਂ ਆ ਰਹੀ। ਅੱਜ ਜਿਹੜੀ ਮੀਟਿੰਗ ਹੋਊਗੀ ਉਹ ਅਹਿਮ ਮੀਟਿੰਗ ਆ। ਉਦੋਂ ਪਹਿਲਾਂ ਕੀ ਕੇਂਦਰ ਦੀ ਸਰਕਾਰ ਇਸ ਮਾਮਲੇ ਦੇ ਉੱਤੇ ਕੁਝ ਨਵਾਂ ਭੇਜਦੀ ਆ, ਇਹਦੇ ਉੱਤੇ ਜ਼ਿਆਦਾ ਨਿਗਾਹ ਲੱਗੀ ਰਹੂਗੀ ਜੀ। ਤੇ ਅੱਗੇ ਪੰਜਾਬ ਦੇ ਵਿੱਚ 45 ਸੀਟਾਂ ਦੇ ਉੱਤੇ ਕਹਿੰਦੇ ਕਿ ਹਿੰਦੂ ਭਾਈਚਾਰੇ ਦੀ ਗਿਣਤੀ ਆ ਉਹ ਜ਼ਿਆਦਾ ਹੈ। ਦੇਖੋ 117 ਸੀਟਾਂ ਨੇ ਜਿਹੜੇ ਪੰਜਾਬ ਦਾ ਗਣਿਤ ਹੈ। ਵੈਸੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਦੇ ਇਹ ਗਣਿਤ ਇੰਨਾ ਚਰਚਾ ਦੇ ਵਿੱਚ ਨਹੀਂ ਆਇਆ, ਕਿਉਂਕਿ ਪੰਜਾਬ ਦੀ ਇੱਕ ਖੂਬਸੂਰਤੀ ਰਹੀ ਹੈ
ਕਿ ਇੱਥੇ ਧਰਮ ਦੇ ਨਾਂ ਦੇ ਉੱਤੇ ਦੰਗੇ ਨਹੀਂ ਹੋਏ, ਹਾਲਾਤ ਬਦਲੇ ਨੇ। ਇੱਥੇ ਉਸ ਧਿਰਾਂ ਹੁਣ ਵੱਡੇ ਰੂਪ ਦੇ ਵਿੱਚ ਸਾਹਮਣੇ ਆਈਆਂ ਨੇ, ਜਿਨ੍ਹਾਂ ਦੀ ਰਾਜਨੀਤੀ ਹੀ ਇਹਨਾਂ ਚੀਜ਼ਾਂ ਦੇ ਉੱਤੇ ਟਿਕੀ ਹੁੰਦੀ ਆ ਕਿ ਕਿੱਥੇ ਕਿਹੜੇ ਧਰਮ ਦੀ ਕਿੰਨੀ ਵੋਟ ਹੈ ਤੇ ਉਸ ਵੋਟ ਦੇ ਉੱਤੇ ਕਿਹੜੇ ਤਰੀਕੇ ਦੇ ਨਾਲ ਕਬਜ਼ਾ ਕਰਨਾ। ਉਹਨੇ ਸਾਰੀਆਂ ਜਿਹੜੀਆਂ ਸਿਆਸੀ ਧਿਰਾਂ ਨੇ ਉਹਨਾਂ ਨੂੰ ਹੁਣ ਮਜਬੂਰ ਕੀਤਾ ਇਹ ਗੇਮ ਖੇਡਣ ਦੇ ਵਾਸਤੇ। 45 ਸੀਟਾਂ ਇਸ ਤਰ੍ਹਾਂ ਦੀਆਂ ਨੇ ਜਿੱਥੇ ਹਿੰਦੂ ਭਾਈਚਾਰੇ ਦੀ ਆਬਾਦੀ 60% ਆ। 37 ਸੀਟਾਂ ਦੇ ਉੱਤੇ ਜਿਹੜਾ ਇਹ ਵੋਟਰ ਹੈ ਉਹ ਗੇਮ ਚੇਂਜਰ ਹੋ ਸਕਦਾ। 38.5% ਇੱਥੇ ਆਬਾਦੀ ਹੈ ਔਰ ਇਹਦੇ ਉੱਤੇ ਸਾਰੀਆਂ ਸਿਆਸੀ ਧਿਰਾਂ ਦੀ ਇਸ ਵੇਲੇ ਨਿਗਾਹ ਲੱਗੀ ਹੋਈ ਹੈ। ਤੇ 38.5% ਹਿੰਦੂ ਭਾਈਚਾਰਾ ਔਰ 32% ਦੀ ਜਿਹੜੇ ਅਨੁਸੂਚਿਤ ਜਾਤੀਆਂ ਜਿਹਦੇ ਵਿੱਚ ਹਿੰਦੂ ਸਿੱਖ ਦੋਨੋਂ ਸ਼ਾਮਲ ਨੇ, ਉਹ ਉਹਨਾਂ ਦੇ ਵੋਟਰ ਨੇ। ਜੇ ਆਪਾਂ ਪਿਛਲੇ ਦਿਨਾਂ ਦੀ ਗੱਲ ਕਰੀਏ ਤੇ ਜਿਹੜੇ ਸਿਆਸੀ ਨੇਤਾ ਨੇ ਉਹਨਾਂ ਨੇ ਇਸ ਵੋਟ ਬੈਂਕ ਨੂੰ ਜਿਹੜਾ ਉਹ ਪਰਚਾਉਣ ਦੇ ਵਾਸਤੇ ਕੋਸ਼ਿਸ਼ਾਂ ਕੀਤੀਆਂ ਨੇ। ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 4 ਵਾਰੀ ਜਿਹੜੇ ਧਾਰਮਿਕ ਸਥਾਨ ਨੇ ਜਿਨ੍ਹਾਂ ਦੇ ਵਿੱਚ ਚਿੰਤਪੁਰਨੀ, ਦੇਵੀ ਤਲਾਬ, ਅੰਮ੍ਰਿਤਸਰ ਦੇ ਵਿੱਚ ਸਥਿਤ ਸ਼ਿਵਾਲਾ ਤੇ ਸਾਲਾਸਰ ਧਾਮ, ਉੱਥੇ ਜਾ ਕੇ ਆਏ ਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਆਪਣੇ ਆਪ ਨੂੰ ਵਿਸ਼ਵਾਸਜੀਤ ਸਿੰਘ ਵੀ ਕਹਿੰਦੇ ਆ, ਉਹ 3 ਵਾਰੀ ਬਗਲਾਮੁਖੀ, ਜਵਾਲਾ ਜੀ ਤੇ ਕੇਦਾਰਨਾਥ ਧਾਮ ਜਾ ਕੇ ਆਏ ਆ। ਅਰਵਿੰਦ ਕੇਜਰੀਵਾਲ ਦੇਵੀ ਤਲਾਬ ਤੇ ਅਯੁੱਧਿਆ ਜਾ ਕੇ ਆਏ ਆ। ਵੱਖੋ ਵੱਖਰੇ ਮੰਦਿਰਾਂ ਦੇ ਵਿੱਚ ਵੀ ਜਾ ਚੁੱਕੇ ਆ। ਰਾਜਨੀਤਿਕ ਲੋਕ ਜਾਂਦੇ ਨੇ, ਹਰੇਕ ਜਗ੍ਹਾ ਦੇ ਉੱਤੇ ਜਾਂਦੇ ਨੇ। ਇਹਦੇ ਵਿੱਚ ਕੋਈ ਗਲਤ ਨਿਗਾਹ ਰਾਜਨੀਤਿਕ ਲੋਕਾਂ ਦਾ ਜਾਣਾ, ਪਰ ਜਿਸ ਦਾ ਅੰਕੜਿਆਂ ਦੀ ਗੱਲ ਇਸ ਵਾਰੀ ਹੋਣ ਲੱਗ ਗਈ ਆ, ਮੇਰੀ ਜਾਚੇ ਇਹ ਅੰਕੜੇ ਜਾਂ ਇਹਨਾਂ ਦੀ ਚਰਚਾ ਏਡੇ ਵੱਡੇ ਪੱਧਰ ਦੇ ਉੱਤੇ ਛਿੜਨੀ ਪੰਜਾਬ ਦੇ ਵਾਸਤੇ ਕੋਈ ਤੰਦਰੁਸਤ ਰੁਝਾਨ ਨਹੀਂ ਹੋਊਗਾ। ਉਹ ਇਸ ਕਰਕੇ ਨਹੀਂ ਹੋਊਗਾ ਕਿ ਇਹਨਾਂ ਅੰਕੜਿਆਂ ਨੇ ਕੀ ਹੇਰ-ਫੇਰ ਕਰਨੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ, ਇਹ ਨਹੀਂ ਅਜੇ ਪਤਾ। ਪਰ ਇਹਨਾਂ ਜ਼ਰੂਰ ਹੈ ਕਿ ਇਹਦੇ ਇੰਪੈਕਟ ਲੰਬੇ ਸਮੇਂ ਦੇ ਵਾਸਤੇ ਪੈ ਸਕਦੇ ਆ। ਗੱਲ ਸਹੇ ਦੀ ਨਹੀਂ, ਗੱਲ ਪਏ ਦੀ ਹੈ। ਪੰਜਾਬ, ਪੰਜਾਬੀ ਜਿਹੜੇ ਨੇ ਉਹ ਕਾਇਮ ਰਹਿਣੇ ਚਾਹੀਦੇ ਨੇ। ਜੇ ਇਹਨਾਂ ਦੇ ਉੱਤੇ ਗੱਲਬਾਤ ਜਿਵੇਂ ਹੋਣੀ ਸ਼ੁਰੂ ਹੋ ਗਈ, ਇਹ ਅੱਗੇ ਜ਼ਰੂਰ ਵਧੂਗੀ ਤੇ ਅੱਗੋਂ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਫਿਰ ਭਾਈਚਾਰਿਆਂ ਦੇ ਵਿੱਚ ਵੰਡੀਆਂ ਪਾ ਕੇ ਆਪਣਾ ਮਕਸਦ ਹੱਲ ਕਰਨ ਦੇ ਵਾਸਤੇ ਕੋਸ਼ਿਸ਼ ਕਰਨਗੀਆਂ, ਜਿਹੋ ਜਿਹਾ ਮਕਸਦ ਵੱਖ-ਵੱਖ ਸੂਬਿਆਂ ਦੇ ਵਿੱਚ ਕੀਤਾ ਜਾਂਦਾ। ਖਾਸ ਤੌਰ ਦੇ ਉੱਤੇ ਇੱਕ ਧਿਰ ਦੇ ਵੱਲੋਂ ਤਾਂ ਆਪਣੀ ਰਾਜਨੀਤੀ ਹੀ ਧਰਮਾਂ ਦੇ ਆਧਾਰ ਦੇ ਉੱਤੇ ਕੀਤੀ ਜਾਂਦੀ ਹੈ। ਬਿਲਕੁਲ, ਦੇਖੋ ਲੋਕ ਕਦੋਂ ਸਮਝਦੇ ਆ, ਲੋਕਾਂ ਦੇ ਉੱਤੇ ਡਿਪੈਂਡ ਹੈਗਾ ਇਹ ਤਾਂ। ਅੱਗੇ ਗੱਲ ਕਰਦੇ ਆ ਨਾਗਾਲੈਂਡ ਫਾਇਰਿੰਗ ਦੀ ਗੱਲ ਅਸੀਂ ਕਰਦੇ ਰਹੇ ਹਾਂ, ਉੱਥੇ ਦੀ ਰਿਪੋਰਟ ਆ ਜਿਹੜੀ, ਉਸ ਦੇ ਵਿੱਚ ਇਹ ਸ਼ੋ ਹੁੰਦਾ ਕਿ ਨਿਹੱਥੇ ਮਜ਼ਦੂਰਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਫੌਜ ਵੱਲੋਂ। ਦੇਖੋ ਹਰ ਚੀਜ਼ ਦੇ ਉੱਤੇ ਇੱਕ ਟਵੀਟ ਆ ਜਾਂਦਾ ਉੱਪਰੋਂ। ਇਹ ਜਿਹੜੇ ਮਜ਼ਦੂਰਾਂ ਦੀ ਮੌਤ ਹੋਈ ਉਹਦੇ ਉੱਤੇ ਅਫਸੋਸ ਤੱਕ ਪ੍ਰਗਟ ਨਹੀਂ ਕੀਤਾ ਗਿਆ ਅਜੇ ਤੱਕ। ਇਹ ਮੌਤ ਤੋਂ ਵੀ ਜ਼ਿਆਦਾ ਖਤਰਨਾਕ ਹੈ। ਨਾਗਾਲੈਂਡ ਦੇ ਮੌਨ ਡਿਸਟ੍ਰਿਕਟ ਦੇ ਵਿੱਚ ਗੋਲੀਬਾਰੀ ਕਰਨ ਤੋਂ ਪਹਿਲਾਂ ਫੌਜ ਨੇ ਪਿਕਅਪ ਟਰੱਕ ਦੇ ਉੱਤੇ ਸਵਾਰ ਲੋਕਾਂ ਦੀ ਪਛਾਣਨ ਦੀ ਕੋਈ ਕੋਸ਼ਿਸ਼ ਹੀ ਨਹੀਂ ਉਹਨਾਂ ਨੂੰ ਕੀਤੀ। ਇਹ ਸੂਬੇ ਦੇ ਪੁਲਿਸ ਡਾਇਰੈਕਟਰ ਜਨਰਲ ਜਿਹੜੇ ਟੀ ਜੌਨ ਲੌਂਗਕਮੇਰ ਤੇ ਕਮਿਸ਼ਨਰ ਰੋਵਲਟੂਓ ਮੌਰ ਦੀ ਜਿਹੜੀ ਸਾਂਝੀ ਰਿਪੋਰਟ ਹੈ ਉਹਦੇ ਵਿੱਚ ਆਖੀ ਗਈ ਹੈ। ਇਹ ਬੜਾ ਖਤਰਨਾਕ ਹੈ ਜਿੱਧਰ ਨੂੰ ਇਹ ਰਿਪੋਰਟ ਇਸ਼ਾਰਾ ਕਰਦੀ ਹੈ। ਇਹ ਦੋਨੋਂ ਸੀਨੀਅਰ ਆਫੀਸਰਸ ਨੇ ਜਿਹੜੇ ਆਈ ਵਿਟਨੈਸ ਨੇ, ਉਹਨਾਂ ਦੇ ਹਵਾਲੇ ਦੇ ਨਾਲ ਇਹ ਕਿਹਾ ਕਿ ਪਿੰਡ ਵਾਸੀਆਂ ਨੇ ਵੇਖਿਆ ਕਿ ਫੌਜ ਦੇ ਵਿਸ਼ੇਸ਼ ਦਸਤੇ 6 ਲੋਕਾਂ ਦੀਆਂ ਲਾਸ਼ਾਂ ਨੂੰ ਉਹਨਾਂ ਦੇ ਬੇਸ ਕੈਂਪ ਲਿਜਾਣ ਦੇ ਇਰਾਦੇ ਦੇ ਨਾਲ ਪਿਕਅਪ ਵੈਨ ਦੇ ਵਿੱਚ ਲਪੇਟ ਕੇ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਸਰਕਾਰ ਨੂੰ ਸੌਂਪੀ ਗਈ ਰਿਪੋਰਟ ਦੇ ਵਿੱਚ ਆਖਿਆ ਗਿਆ ਕਿ 4 ਦਸੰਬਰ ਨੂੰ 4:10 ਦੇ ਕਰੀਬ
8 ਪਿੰਡ ਵਾਸੀ ਤੀਰੂ ਦੇ ਵਿੱਚ ਕੋਲੇ ਦੀ ਖਾਨ ਤੋਂ ਇੱਕ ਪਿਕਅਪ ਟਰੱਕ ਦੇ ਵਿੱਚ ਘਰ ਪਰਤ ਰਹੇ ਸੀ। ਉਹਨਾਂ ਦੇ ਉੱਤੇ ਇਹ ਸੁਰੱਖਿਆ ਫੋਰਸਾਂ ਦੇ ਵੱਲੋਂ ਅਚਾਨਕ ਹਮਲਾ ਕੀਤਾ ਗਿਆ। ਅਸਮ ਦੇ ਵਿੱਚ ਸਥਿਤ 21ਵੇਂ ਪੈਰਾ ਸਪੈਸ਼ਲ ਫੋਰਸ ਨੇ ਹਮਲਾ ਕਰਕੇ ਉਹਨਾਂ ਨੂੰ ਮਾਰਤਾ। ਉਹਨਾਂ ਦੀ ਪਛਾਣ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਅਧਿਕਾਰੀਆਂ ਨੇ ਆਪਣੀ ਇਸ ਵਿਸਥਾਰਤ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਕਿ ਪਿੰਡ ਵਾਸੀ ਨਿਹੱਥੇ ਸੀਗੇ, ਕੋਲੇ ਦੀਆਂ ਖਾਣਾਂ 'ਚ ਕੰਮ ਕਰਦੇ ਸੀਗੇ। 6 ਦੀ ਮੌਕੇ ਤੇ ਮੌਤ ਹੋ ਗਈ, 2 ਗੰਭੀਰ ਜ਼ਖਮੀ ਹੋ ਗਏ। ਗੋਲੀਆਂ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਮੌਕੇ ਤੇ ਆ ਗਏ। ਜਦੋਂ ਉਹਨਾਂ ਨੇ ਇਹਨਾਂ ਦੀਆਂ ਡੈੱਡ ਬੋਡੀਜ਼ ਨੂੰ ਵੇਖਿਆ ਤਾਂ ਉਹਨਾਂ ਦੀਆਂ ਹਿੰਸਕ ਝੜਪਾਂ ਹੋ ਗਈਆਂ। ਗੁੱਸੇ ਦੇ ਵਿੱਚ ਆਏ ਲੋਕਾਂ ਨੇ ਸੁਰੱਖਿਆ ਫੋਰਸਾਂ ਦੇ 3 ਵਹੀਕਲ ਨੂੰ ਅੱਗ ਲਾਤੀ। ਅੱਗੋਂ ਫਿਰ ਇਹਨਾਂ ਨੇ ਗੋਲੀ ਚਲਾਈ, ਜਿਹਦੇ ਵਿੱਚ 7 ਹੋਰ ਲੋਕਾਂ ਦੀ ਮੌਤ ਹੋਈ। ਇਹ ਵੀ ਦਾਅਵਾ ਕੀਤਾ ਗਿਆ ਕਿ ਫੌਜ ਨੇ ਅਸਮ ਵੱਲ ਭੱਜੇ ਜਾਂਦੇ ਲੋਕਾਂ ਦੇ ਵੱਲ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇੱਥੇ ਜਿਹੜੇ ਨਾਗਾਲੈਂਡ ਦੇ ਵਿੱਚ ਇਹਨਾਂ ਹੱਤਿਆਵਾਂ ਤੋਂ ਬਾਅਦ ਇਸ ਵੇਲੇ ਸਿਆਸੀ ਤੂਫਾਨ ਵੀ ਆਇਆ ਹੋਇਆ ਹੈ। ਨਾਗਾਲੈਂਡ ਦੇ ਵਿੱਚ ਕੋਨਿਆਕ ਯੂਨੀਅਨ ਨੇ ਮੌਨ ਜ਼ਿਲ੍ਹਾ ਬੰਦ ਰੱਖਿਆ, 7 ਦਿਨਾਂ ਦੇ ਸੋਗ ਦਾ ਐਲਾਨ ਕੀਤਾ। ਮਿਜ਼ੋਰਮ ਦੇ ਮੁੱਖ ਮੰਤਰੀ ਦੇ ਵੱਲੋਂ ਇਹ ਕਿਹਾ ਗਿਆ ਕਿ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਜਾਵੇ। ਜਿਹੜੀ ਅਫਸਪਾ ਹੈ, ਜਿਹੜੇ ਵਿਸ਼ੇਸ਼ ਅਧਿਕਾਰ ਦਿੱਤੇ ਜਾਂਦੇ ਆ ਸੁਰੱਖਿਆ ਫੋਰਸਾਂ ਨੂੰ, ਉਹ ਵਾਪਸ ਲੈਣ ਦੀ ਮੰਗ ਇੱਕ ਵਾਰੀ ਫੇਰ ਉੱਠ ਰਹੀ ਹੈ। ਸਵਾਲ ਇਹ ਆ ਕਿ ਜਿਹੜੇ ਇੰਨੀਆਂ ਮੌਤਾਂ ਦੇ ਉੱਤੇ ਇੱਕ ਲਫ਼ਜ਼ ਨਹੀਂ ਬੋਲ ਰਹੇ, ਉਹ ਇਹ ਧਾਰਾ ਨੂੰ ਕਿਵੇਂ ਵਾਪਸ ਲੈਣਗੇ? ਮੈਨੂੰ ਲੱਗਦਾ ਨਹੀਂ ਕਿ ਇਸ ਤਰ੍ਹਾਂ ਦਾ ਕੁਝ ਹੋਊਗਾ, ਪਰ ਇੰਨਾ ਜ਼ਰੂਰ ਹੈ ਕਿ ਇਹਨੇ ਇੱਕ ਵਾਰੀ ਹਿਲਾ ਕੇ ਜ਼ਰੂਰ ਸਾਰਾ ਕੁਝ ਰੱਖ ਦਿੱਤਾ। ਔਰ ਇਹਦਾ ਚਰਚਾ ਕੋਈ ਇੱਥੇ ਨਹੀਂ ਬਲਕਿ ਇੰਟਰਨੈਸ਼ਨਲ ਤੌਰ ਦੇ ਉੱਤੇ ਵਿਸ਼ਵ ਦੀਆਂ ਅਖਬਾਰਾਂ ਦੇ ਵਿੱਚ ਵੀ ਹੋ ਰਿਹਾ ਕਿ ਕਿਵੇਂ ਨਿਹੱਥੇ ਲੋਕਾਂ ਦੇ ਉੱਤੇ ਫਾਇਰਿੰਗ ਕਰਕੇ ਉਹਨਾਂ ਨੂੰ ਅੱਤਵਾਦੀ ਕਹਿ ਕੇ ਮਾਰ ਦਿੱਤਾ ਗਿਆ। ਜੀ ਜੀ, ਇਹ ਦੇਖੋ ਫੌਜ ਦਾ ਬਹੁਤਾ ਹੀ ਕੰਮ ਆ, ਭਾਵੇਂ ਪੰਜਾਬ ਸੀ ਜਾਂ ਕੁਛ ਵੀ ਸੀ, ਬੜਾ ਜ਼ੁਲਮ ਕਰਦੇ ਆ। ਅੱਗੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਕਿ ਉਸ ਦੀ ਅੱਜ ਭਾਜਪਾ ਦੇ ਨਾਲ ਮੀਟਿੰਗ ਹੈ ਗਠਜੋੜ ਨੂੰ ਲੈ ਕੇ। ਦੇਖੋ, ਕੈਪਟਨ ਅਮਰਿੰਦਰ ਸਿੰਘ ਹੋਰੀ ਹੱਥ ਪੈਰ ਮਾਰ ਰਹੇ ਆ। ਸਿਆਣੇ ਕਹਿੰਦੇ ਵੇਲੇ ਦਾ ਕੰਮ ਕਵੇਲੇ ਦੀਆਂ ਟੱਕਾਂ। ਜੇ 4.5 ਸਾਲ ਇਦੋਂ ਅੱਧੇ ਹੱਥ ਪੈਰ ਵੀ ਮਾਰੇ ਹੁੰਦੇ ਤੇ ਸ਼ਾਇਦ ਮੌਜੂਦਾ ਸਥਿਤੀ ਦੇ ਵਿੱਚ ਨਾ ਪਹੁੰਚਦੇ। ਉਦੋਂ ਇਹ 4.5 ਸਾਲ ਨਹੀਂ ਨਿਕਲੇ। ਹੁਣ ਜਦੋਂ ਡਰੱਗ ਦੀ ਰਿਪੋਰਟ ਦੇ ਮਾਮਲੇ ਦੇ ਉੱਤੇ ਵੀ ਹਾਈ ਕੋਰਟ ਨੇ ਇਹ ਕਿਹਾ ਕਿ ਅਸੀਂ ਤਾਂ ਤੁਹਾਨੂੰ ਰੋਕਿਆ ਹੀ ਨਹੀਂ ਕਦੀ, ਰਿਪੋਰਟ ਦੀ ਕਾਪੀ ਤੁਹਾਡੇ ਕੋਲੇ ਆ, ਉਹਨੂੰ ਤੁਸੀਂ ਜਨਤਕ ਕਰੋ ਤੇ ਚਾਹੇ ਉਹਦੇ ਉੱਤੇ ਕਾਰਵਾਈ ਕਰੋ। ਹਾਈ ਕੋਰਟ ਨੇ ਤੁਹਾਨੂੰ ਕਦੋਂ ਰੋਕਿਆ? ਤੇ ਇਸ ਮਾਮਲੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਵੀ ਤਾਂ ਘਿਰ ਰਹੇ ਆ। ਉਹਨਾਂ ਦਾ ਸਿਪਾ ਸਲਾਰ ਜਿਹੜਾ ਸਾਬਕਾ ਐਡਵੋਕੇਟ ਜਨਰਲ ਆ ਅਤੁਲ ਨੰਦਾ, ਉਹਦੀ ਵੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਰਿਪੋਰਟ ਕਿਉਂ ਨਹੀਂ ਖੋਲੀ। ਇਹ ਕਿਹਦੇ ਕਹੇ ਦੇ ਉੱਤੇ ਇਹ ਰਿਪੋਰਟ ਨਹੀਂ ਖੋਲੀ? ਬੇਅਦਬੀ ਵਾਲੀਆਂ ਘਟਨਾਵਾਂ ਦੀ ਜਾਂਚ ਨੂੰ ਕਿਹਨੇ ਪ੍ਰਭਾਵਿਤ ਕੀਤਾ? ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਵੇਲੇ ਸਿਰਫ ਇੱਕੋ ਹੀ ਚਾਅ ਚੜਿਆ ਪਿਆ ਕਿ ਮੈਂ ਮੁੱਖ ਮੰਤਰੀ ਬਣ ਜਾਣਾ ਦੁਬਾਰਾ ਭਾਰਤੀ ਜਨਤਾ ਪਾਰਟੀ ਦੀਆਂ ਫੌੜੀਆਂ ਦਾ ਸਹਾਰਾ ਲੈ ਕੇ। ਕੈਪਟਨ ਅਮਰਿੰਦਰ ਸਿੰਘ ਦਾ ਮਹਿਲ, ਜਿੱਥੇ ਕਾਂਗਰਸ ਦੇ ਮੰਤਰੀਆਂ ਤੇ ਐਮਐਲਏਜ਼ ਨੂੰ ਜਾਣ ਦੀ ਪਰਮਿਸ਼ਨ ਨਹੀਂ ਸੀ, ਉੱਥੇ ਹੁਣ ਭਾਜਪਾਈਏ ਜਾ ਕੇ ਮੀਟਿੰਗਾਂ ਕਰ ਰਹੇ ਆ। ਪੰਜਾਬ ਮਾਮਲਿਆਂ ਦੇ ਵਾਸਤੇ ਇੰਚਾਰਜ ਜਿਹੜੇ ਭਾਜਪਾ ਦੇ ਆਗੂ ਨੇ ਗਜਿੰਦਰ ਸਿੰਘ ਸ਼ੇਖਾਵਤ ਦੀ ਮੀਟਿੰਗ ਹੋਈ। ਉੱਥੇ ਇੱਕ ਪਾਸੇ ਤਾਂ ਜਿਹੜੀ ਜੱਫੀ ਆ ਗਵਾਂਢੀ ਮੁਲਕ ਦੇ ਵਿੱਚ ਪਾਈ ਗਈ, ਉਹਦੇ ਉੱਤੇ ਇਤਰਾਜ਼ ਹੈ। ਇੱਧਰ ਜਿਹੜੀਆਂ ਜੱਫੀਆਂ ਪੈ ਰਹੀਆਂ ਨੇ, ਇਹਨੂੰ ਸਿਆਸੀ ਜੱਫੀ ਦਾ ਨਾਂ ਦੇ ਕੇ ਇਹਨਾਂ ਦੇ ਨਾਲ ਰਹਿਣ ਵਾਲੇ ਜਿਹੜੇ ਲੋਕ ਨੇ ਉਹਨੂੰ ਮੀਡੀਆ ਦੇ ਵਾਸਤੇ ਜਾਰੀ ਕਰ ਰਹੇ ਆ। ਇਹ ਕਿਹਾ ਜਾ ਰਿਹਾ ਕਿ ਸੰਭਾਵੀ ਗੱਠਜੋੜ ਦੇ ਮੁੱਦੇ ਦੇ ਉੱਤੇ ਭਾਜਪਾ ਆਗੂਆਂ ਦੇ ਨਾਲ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਦਿੱਲੀ ਦੇ ਵਿੱਚ ਸੰਭਾਵੀ ਰੂਪ ਦੇ ਵਿੱਚ ਹੋ ਸਕਦੀ ਹੈ। ਤੁਸੀਂ ਹੈਰਾਨ ਹੋਵੋਗੇ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਅਜੇ ਮਾਕਨ 1984 ਦੇ ਜਿਹੜਾ ਸਿੱਖ ਕਤਲੇਆਮ ਦੇ ਜਿਹੜੇ ਦੰਗਿਆਂ ਦੇ ਵਿੱਚ ਸੀਗਾ, ਉਹਦਾ ਜਿਹੜਾ ਭਤੀਜਾ ਹੈ ਲਲਿਤ ਜਿਹੜਾ ਅਜੇ ਮਾਕਨ, ਮਾਫ ਕਰਨਾ, ਇਹ ਲਲਿਤ ਮਾਕਨ ਦਾ ਭਤੀਜਾ ਹੈ, ਔਰ ਜੋ ਚੇਅਰਮੈਨ ਬਣਾਇਆ ਅਜੇ ਮਾਕਨ ਨੂੰ ਕਾਂਗਰਸ ਨੇ,
ਉਹਦੇ ਉੱਤੇ ਕਿੰਤੂ ਪਰੰਤੂ ਖੜਾ ਕਰਤਾ ਕਿ ਉਹਦਾ ਜਿਹੜਾ ਰਿਸ਼ਤੇਦਾਰ ਸੀ ਤਾਂ ਉਹ ਤਾਂ 1984 ਦੇ ਵਿੱਚ ਸ਼ਾਮਲ ਰਿਹਾ ਇਹਨਾਂ 1984 ਦੇ ਸਿੱਖ ਕਤਲੇਆਮ ਦੇ ਵਿੱਚ। ਸਵਾਲ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਕਾਂਗਰਸ ਦੇ ਵਿੱਚ ਰਹਿ ਕੇ ਉਦੋਂ ਤਾਂ ਉਹਨਾਂ ਨੇ ਕਦੇ 1984 ਦੇ ਸਿੱਖ ਕਤਲੇਆਮ ਦੀ ਗੱਲ ਨਹੀਂ ਕੀਤੀ, ਨਾ ਉਹਨਾਂ ਨੇ ਕਮਲਨਾਥ ਵਰਗਿਆਂ ਨੂੰ ਜਦੋਂ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਦਿੱਤਾ ਸੀ ਉਸ ਵੇਲੇ ਕੁਝ ਬੋਲਿਆ। ਸੱਜਣ ਕੁਮਾਰ ਦੇ ਮਾਮਲੇ ਦੇ ਵਿੱਚ ਵੀ ਉਹ ਚੁੱਪ ਰਹੇ। ਹੁਣ ਉਹਨਾਂ ਨੂੰ ਹਰੇਕ ਗੱਲ ਦੇ ਉੱਤੇ ਕਾਂਗਰਸ ਦੇ ਵਿੱਚ ਇਸ ਕਰਕੇ ਨੁਕਸ ਲੱਗਣ ਲੱਗ ਗਿਆ ਕਿ ਉਹਨਾਂ ਨੂੰ ਇਹ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦੇ ਰਾਹੀਂ ਉਹ ਦੁਬਾਰਾ ਤੋਂ ਪੰਜਾਬ ਦੀ ਸੱਤਾ ਦੇ ਉੱਤੇ ਕਾਬਜ ਹੋ ਸਕਦੇ ਆ। ਜੇ ਇਹਨਾਂ ਨੂੰ ਮਾੜਾ ਮੋਟਾ ਵੀ ਹੁੰਗਾਰਾ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਮਿਲਦਾ ਤਾਂ ਫਿਰ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬੀਆਂ ਨੂੰ ਕੋਈ ਨਹੀਂ ਬਚਾ ਸਕਦਾ। ਬਿਲਕੁਲ ਪੰਜਾਬੀਆਂ ਨੂੰ ਪਹਿਲਾਂ ਵੀ ਕੋਈ ਨਹੀਂ ਬਚਾ ਸਕਦਾ। ਸਮਝ ਨਹੀਂ ਲੱਗਦੀ ਇਹਨਾਂ ਦੀ। ਅੱਗੇ ਵਿਜੀਲੈਂਸ ਕਮਿਸ਼ਨ ਜਿਹੜੇ ਹੈਗੇ ਆ ਉਹਨਾਂ ਦੀ ਜਾਂਚ ਸ਼ੁਰੂ ਕੀਤੀ ਹੈ ਕੁਝ ਲੋਕਾਂ ਦੀ। ਦੇਖੋ, ਇਹ ਜਿਹੜੇ ਬਿਜਲੀ ਸਮਝੌਤੇ ਨੇ ਉਹਨਾਂ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਆ ਉਦੋਂ ਜਦੋਂ ਕਿ ਇਹ ਕਿਹਾ ਜਾ ਸਕਦਾ ਹੈ ਕਿ ਜਦੋਂ ਆਪਾਂ ਅੱਜ ਗੱਲ ਕਰ ਰਹੇ ਹਾਂ ਤਾਂ ਠੀਕ ਹਫ਼ਤੇ ਬਾਅਦ ਜਾਂ ਤਾਂ ਚੋਣ ਜ਼ਾਬਤਾ ਲੱਗ ਚੁੱਕਿਆ ਹੋਊਗਾ ਜਾਂ ਲੱਗਣ ਦੇ ਕੰਢੇ ਹੋਊਗਾ, ਮਤਲਬ ਕਿ ਨੇੜੇ ਹੋਊਗਾ। ਹੁਣ ਇਹਦੀ ਜਾਂਚ ਕੀ ਹੋ ਜੂਗੀ ਤੇ ਇਹਦੇ ਵਿੱਚੋਂ ਕੀ ਕੱਢਣ ਪਾਉਣ ਨੂੰ ਹੋਊਗਾ, ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਪੰਜਾਬ ਦੇ ਮੁੱਖ ਵਿਜੀਲੈਂਸ ਕਮਿਸ਼ਨਰ ਨੇ ਬਿਜਲੀ ਮਹਿਕਮੇ ਤੋਂ ਇਹਨਾਂ ਬਿਜਲੀ ਸਮਝੌਤਿਆਂ ਦੇ ਨਾਲ ਸੰਬੰਧਿਤ ਰਿਕਾਰਡ ਤਲਬ ਕੀਤਾ। ਪੰਜਾਬ ਚੋਣਾਂ ਤੋਂ ਪਹਿਲਾਂ ਇਹਨਾਂ ਖਰੀਦ ਸਮਝੌਤਿਆਂ ਦੀ ਜਾਂਚ ਵਿੱਢਣ ਦੇ ਸਿਆਸੀ ਮਾਇਨੇ ਵੀ ਨੇ। ਮੁੱਖ ਮੰਤਰੀ ਵਿਸ਼ਵਾਸਜੀਤ ਸਿੰਘ ਹੋਰਾਂ ਨੇ 11 ਨਵੰਬਰ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਦੌਰਾਨ ਮਹਿੰਗੀ ਬਿਜਲੀ ਦੇ ਖਰੀਦ ਸਮਝੌਤਿਆਂ ਦੀ ਜਾਂਚ ਦਾ ਐਲਾਨ ਕੀਤਾ ਸੀਗਾ। ਵਿਜੀਲੈਂਸ ਵਿਭਾਗ ਜਿਹੜਾ ਇਹਨੇ 1 ਦਸੰਬਰ ਨੂੰ ਪੜਤਾਲ ਦਾ ਜ਼ਿੰਮਾ ਇਹਨੂੰ ਦਿੱਤਾ ਗਿਆ ਸੀਗਾ। 3 ਦਸੰਬਰ ਨੂੰ ਵਧੀਕ ਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਬਿਜਲੀ ਖਰੀਦ ਸਮਝੌਤਿਆਂ ਦੇ ਬਾਰੇ ਰਿਕਾਰਡ ਮੰਗਿਆ ਗਿਆ। ਕਮਿਸ਼ਨਰ ਨੇ ਬਿਜਲੀ ਵਿਭਾਗ ਤੋਂ 7 ਤੋਂ ਲੈ ਕੇ 17 ਦੇ ਦੌਰਾਨ ਹੋਏ ਬਿਜਲੀ ਖਰੀਦ ਸਮਝੌਤਿਆਂ ਦੀ ਕਾਪੀ ਮੰਗੀ ਹੈ ਤੇ ਬਿਜਲੀ ਦੇ ਪੀਕ ਸੀਜ਼ਨ ਮੌਕੇ ਬਿਜਲੀ ਦਰਾਂ ਦੇ ਵਿੱਚ ਰੇਟ ਬਾਰੇ ਵੀ ਅੰਕੜਾ ਤੇ ਵੇਰਵਾ ਮੰਗਿਆ। ਕਮਿਸ਼ਨਰ ਨੇ ਬਿਜਲੀ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਬਿਜਲੀ ਖਰੀਦ ਸਮਝੌਤਿਆਂ ਦੀਆਂ ਸ਼ਰਤਾਂ ਤੇ ਵਿੱਤੀ ਘਪਲੇ ਬਾਰੇ ਲਿਖਤੀ ਰੂਪ ਦੇ ਵਿੱਚ 9 ਦਸੰਬਰ ਤੋਂ ਪਹਿਲਾਂ ਨੋਟ ਵੀ ਪੇਸ਼ ਕੀਤਾ ਜਾਵੇ। ਪਾਵਰਕਾਮ ਨੂੰ ਇੱਕ ਜਿਹੜਾ ਸੀਨੀਅਰ ਅਧਿਕਾਰੀ ਆ ਉਹਨੂੰ ਵਿਜੀਲੈਂਸ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਤਾਇਨਾਤ ਕਰਨ ਦੇ ਵਾਸਤੇ ਕਿਹਾ ਗਿਆ ਤਾਂ ਕਿ ਜਾਂਚ ਦੇ ਵਿੱਚ ਟੈਕਨੀਕਲ ਹੈਲਪ ਜਿਹੜੀ ਉਹ ਮਿਲ ਸਕੇ। ਕਿਉਂਕਿ 50,000 ਕਰੋੜ ਰੁਪਏ ਦਾ ਬੋਝ ਇਹਨਾਂ ਬਿਜਲੀ ਸਮਝੌਤਿਆਂ ਦਾ ਪੰਜਾਬ ਦੇ ਉੱਤੇ ਪਿਆ। ਇਹ ਕਿਹਾ ਜਾ ਰਿਹਾ ਹੈ ਕਿ ਵਿਜੀਲੈਂਸ ਜਾਂਚ ਦੇ ਵਿੱਚ ਬਿਜਲੀ ਖਰੀਦ ਸਮਝੌਤਿਆਂ ਦੇ ਵਿੱਚ ਰਹੀਆਂ ਖਾਮੀਆਂ ਤੇ ਵਰਤੀਆਂ ਕੁਤਾਹੀਆਂ ਨੂੰ ਇਹਦੇ ਵਿੱਚ ਉਜਾਗਰ ਕੀਤਾ ਜਾਊਗਾ। ਸਵਾਲ ਇਹ ਆ ਕਿ ਹੁਣ ਕਿਹੜੀ ਕੁਤਾਹੀ ਉਜਾਗਰ ਕਰ ਲਈ ਜਾਊਗੀ, ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ। ਇਹ ਮਹਿਜ਼ ਖਾਨਾ ਪੂਰਤੀ ਹੁਣ ਕੀਤੀ ਜਾ ਰਹੀ ਹੈ ਕਿ ਦੇਖੋ ਜੀ ਅਸੀਂ ਕੋਸ਼ਿਸ਼ ਬੜੀ ਕੀਤੀ, ਕਰੀਏ ਕੀ, ਚੋਣ ਜ਼ਾਬਤਾ ਲੱਗ ਗਿਆ। ਜੀ ਉਹਦੀ ਤਾਂ ਇਹ ਵੇਟ ਕਰ ਰਹੇ ਸੀਗੇ ਕਿ ਚੋਣ ਜ਼ਾਬਤਾ ਲੱਗ ਜਾਏ। ਤਾਂ ਇੱਕ ਪੰਜਾਬ ਦੇ ਵਿੱਚ ਸਿੰਗਰ ਆ ਸੋਨੀਆ ਮਾਨ, ਉਸਨੇ ਲੱਖੇ ਸਿਧਾਣੇ ਤੇ ਪਰਚਾ ਦਰਜ ਕਰਵਾ ਦਿੱਤਾ ਕਿ ਉਸਦੇ ਘਰ ਅੱਗੇ ਗੋਲੀਆਂ ਚੱਲੀਆਂ। ਇਹ ਸੋਨੀ ਮਾਨ ਹੈ ਜੀ ਔਰ ਸੋਨੀ ਮਾਨ ਸਿੰਗਰ ਹੈ। ਵੈਸੇ ਸੱਚੀ ਪੁੱਛੋ ਜੀ ਇਹ ਆ ਕਿ ਆਪੋ ਆਪਣਾ ਇੰਟਰਸਟ ਵੀ ਹੁੰਦਾ। ਇਸ ਖਬਰ ਤੱਕ ਮੈਨੂੰ ਨਹੀਂ ਸੀ ਪਤਾ ਕਿ ਉਹ ਗਾਉਂਦੀ ਵਗੈਰਾ ਵੀ ਹੈ। ਉਹਦਾ ਕੋਈ ਗੀਤ ਆਇਆ ਤੱਤਾ ਤੱਤਾ ਜਾਂ ਕੁਛ ਏਦਾਂ ਦੀ ਉਹਦਾ ਹੈਗੀ ਵਰਡਿੰਗ। ਕਿਉਂਕਿ ਅੱਜ ਕੱਲ ਕੀ ਹੈ ਜੀ ਕਿ ਜਦੋਂ ਪਹਿਲਾਂ ਗੀਤ ਆਉਂਦੇ ਹੁੰਦੇ ਸੀਗੇ ਉਦੋਂ ਤਾਂ ਕੈਸੇਟ ਆਉਂਦੀ ਸੀਗੀ ਜਾਂ CD ਆਉਣ ਲੱਗ ਗਈਆਂ ਤੇ ਹੁਣ ਇਹ ਆ ਕਿ ਇਹ ਸੋਸ਼ਲ ਮੀਡੀਆ ਦੇ ਉੱਤੇ ਹਿੱਟ ਹੁੰਦਾ ਗੀਤ ਤੇ ਉਹਨੂੰ ਹਿੱਟ ਕਰਵਾਉਣ ਦੇ ਵਾਸਤੇ ਬੜਾ ਕੁਝ ਕੀਤਾ ਜਾਂਦਾ। ਉਂਝ ਤਾਂ ਵੈਸੇ ਅੱਜ ਕੱਲ ਜਿਹੜੇ YouTube ਦੇ ਉੱਤੇ ਚੈਨਲ ਵੀ ਆਏ ਆ, ਜਿਹੜੇ ਖਬਰਾਂ ਵਾਲੇ ਚੈਨਲ ਆਪਣੇ ਆਪ ਨੂੰ ਕਹਿੰਦੇ ਆ, ਬਹੁਤ ਸਾਰੇ ਉੱਗੇ ਆ। ਉਹਨਾਂ ਦੀਆਂ ਵੀ ਜੇ ਤੁਸੀਂ ਹੈਡਲਾਈਨਸ ਜਿਹੜੀਆਂ ਦੇਖ ਲਓ ਜਾਂ ਜਿਹੜਾ ਉਹ ਹੈਡਿੰਗ ਦਿੰਦੇ ਆ ਉਹਨੂੰ ਤੁਸੀਂ ਦੇਖ ਲਓ
ਤੇ ਉਹ ਨਿਊਜ਼ ਚੈਨਲ ਤਾਂ ਘੱਟ ਹੀ ਲੱਗਦੇ ਆ, ਅੱਗ ਲਾਊ ਯੰਤਰ ਜ਼ਿਆਦਾ ਲੱਗਦੇ ਆ। ਉਹਨਾਂ ਨੇ ਵੀ ਉਹਨਾਂ ਦਾ ਮਕਸਦ ਇਹ ਹੁੰਦਾ ਕਿ ਕਿੰਨੀਆਂ ਕਿ ਹਿੱਟ ਵੱਜਦੀਆਂ ਨੇ, ਕਿੰਨੇ ਲਾਈਕਸ ਮਿਲਦੇ ਆ, ਕਿੰਨੇ ਕਮੈਂਟ ਮਿਲਦੇ ਆ। ਗੀਤ ਵੀ ਇਸੇ ਤਰੀਕੇ ਦੇ ਨਾਲ ਹਿੱਟ ਕਰਾਏ ਜਾਂਦੇ ਆ। ਹੁਣ ਇਹੀ ਆ ਇਹਦੇ ਪਿੱਛੇ ਕਾਰਨ ਜਾਂ ਕੋਈ ਹੋਰ ਆ? ਇਹ ਗੱਲ ਕਹੀ ਗਈ ਆ ਕਿ ਸੋਨੀ ਮਾਨ ਦੇ ਘਰ ਦੇ ਬਾਹਰ ਉਹਦੇ ਸਹਿਯੋਗੀ ਆ ਕੋਈ ਰਣਧੀਰ ਬਾਠ, ਤੇ ਉਹਨਾਂ ਦੇ ਨੇੜਲਿਆਂ ਦੇ ਉੱਤੇ ਫਾਇਰਿੰਗ ਕੀਤੀ ਗਈ ਆ। ਇਹ ਆਖਿਆ ਗਿਆ ਕਿ ਕਾਰ ਸਵਾਰ ਜਿਹੜੇ ਸੀਗੇ ਉਹ ਇੱਥੇ ਤਰਨਤਾਰਨ ਦੇ ਵਿੱਚ 8 ਜਾਣੇ ਕਹਿੰਦੇ ਮਾਸਟਰ ਕਲੋਨੀ ਦੇ ਵਿੱਚ ਉਹਦੇ ਘਰੇ ਆਏ ਤੇ ਉਹਨਾਂ ਦੇ ਨਾਲ ਝਗੜਾ ਕਰਨ ਲੱਗੇ। ਘਰ ਤੋਂ ਬਾਹਰ ਨਿਕਲਣ ਦੇ ਵੇਲੇ 12 ਰਾਉਂਡ ਫਾਇਰਿੰਗ ਕਰਕੇ ਹਮਲਾਵਰ ਫਰਾਰ ਹੋ ਗਏ। ਸੋਨੀ ਮਾਨ ਇਹ ਕਹਿੰਦੀ ਆ ਕਿ ਇਹ ਹਮਲਾ ਲੱਖਾ ਸਿਧਾਣਾ ਤੇ ਉਹਦੇ ਸਾਥੀਆਂ ਨੇ ਕੀਤਾ ਉਹਦੇ ਉੱਤੇ। ਇਹ ਕਿਹਾ ਕਿ ਉਹਨੇ ਇੱਕ ਗੀਤ ਰਿਲੀਜ਼ ਕੀਤਾ, ਉਸ ਗੀਤ ਦੇ ਉੱਤੇ ਕਿੰਤੂ ਪਰੰਤੂ ਹੈ ਲੱਖਾ ਸਿਧਾਣਾ ਨੂੰ, ਸੋਨੀ ਮਾਨ ਦੇ ਅਨੁਸਾਰ। ਤੇ ਉਹ ਕਹਿੰਦੀ ਇਸ ਰੰਜਿਸ਼ ਦੇ ਤਹਿਤ ਉਹਦੇ ਉੱਤੇ ਇਹ ਫਾਇਰਿੰਗ ਕੀਤੀ ਗਈ ਆ। ਗੋਲੀਆਂ ਜਿਹੜੀਆਂ ਗੋਲੀਆਂ ਦੇ ਖੋਲ ਤਾਂ ਬਰਾਮਦ ਉੱਥੋਂ ਹੋਏ ਆ। ਮਾਮਲਾ ਪੁਲਿਸ ਨੇ ਦਰਜ ਕਰ ਲਿਆ। ਲੱਖਾ ਸਿਧਾਣਾ ਦੇ ਉੱਤੇ ਤੇਜ ਪ੍ਰਤਾਪ ਸਿੰਘ ਜੋਧਪੁਰ ਦਾ ਰਹਿਣ ਵਾਲਾ ਤੇ ਕਰਨਪਾਲ ਸਿੰਘ ਢੋਟੀਆਂ ਸਣੇ 15 ਅਣਪਛਾਤੇ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ। ਤੋ ਜਦੋਂ ਇਹ ਸਾਰੀ ਡਿਟੇਲ ਮੈਂ ਜਿਹੜੀ ਉਹ ਇਕੱਠੀ ਕਰ ਰਿਹਾ ਸੀ ਤੇ ਮੈਂ ਕਿਹਾ ਵੀ ਗਾਣਾ ਵੀ ਦੇਖ ਲਿਆ ਜਾਵੇ ਵੀ ਗਾਣੇ ਚ ਕੀ ਆ, ਫਿਰ ਗੱਲ ਕਰਨੀ ਸੌਖੀ ਰਹਿੰਦੀ ਆ। ਗਾਣੇ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਕਿ, ਕਿਉਂਕਿ ਗਾਣੇ ਦਾ ਟਾਈਟਲ ਹੀ ਤੱਤਾ ਤੱਤਾ, ਵੀ ਤੱਤੇ ਲੋਕ ਉਹਨੂੰ ਚੱਕ ਲੈਣ ਝੱਟ ਦੇਣੀ। ਉਹਦੇ ਵਿੱਚ ਜਿਹੜੇ ਉਹ ਜ਼ਿਕਰ ਹੋ ਗਿਆ ਪ੍ਰਚਾਰਕਾਂ ਦਾ ਵੀ ਹੋ ਗਿਆ। ਉਹਦੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲਾ ਵੀ ਵਿਖਾਤਾ। ਉਹਦੇ ਵਿੱਚ ਜਿਹੜੇ ਇਹ ਕਹਿਤਾ ਕਿ ਸਿੱਖੀ ਦਾ ਪ੍ਰਚਾਰ ਘੋਨੇ ਮੋਨੇ ਕਰਦੇ ਆ। ਉਹਦੇ ਵਿੱਚ ਲੱਖਾ ਸਿਧਾਣਾ ਦੀ ਫੋਟੋ ਜਿਹੜੀ ਉਹ ਲਾ ਦਿੱਤੀ। ਤੁਸੀਂ ਗੀਤ ਬਣਾਉਣਾ ਬੜਾ ਹੀ ਚੱਲੋ, ਜੇ ਉਹਦੇ ਵਿੱਚ ਇਸ ਤਰ੍ਹਾਂ ਤੁਸੀਂ ਕਿਸੇ ਦੀ ਫੋਟੋ ਨੂੰ ਵਰਤੋਂ ਕਰਕੇ ਤੇ ਆਪਣੀ ਪ੍ਰਸਿੱਧੀ ਭਾਲੋਗੇ ਤਾਂ ਫਿਰ ਇਹ ਤਾਂ ਤਰੀਕਾ ਹੀ ਜਿਹੜਾ ਉਹ ਗਲਤ ਹੋਊਗਾ ਨਾ। ਹੁਣ ਤੁਸੀਂ ਉਸ ਗੋਲੀ ਜਿਹੜੀ ਚੱਲੀ ਆ ਉਹਨੂੰ ਇੰਨਾ ਕੁਝ ਦੱਸ ਰਹੇ ਹੋ, ਇਸ ਕਰਕੇ ਦੱਸ ਰਹੇ ਹੋ ਕਿ ਇਹਦੀਆਂ ਖਬਰਾਂ ਬਣਨ ਤੇ ਫਿਰ ਅੱਗੋਂ ਜਿਹੜਾ ਮਾਹੌਲ ਹੈ ਉਹ ਕਿਤੇ ਨਾ ਕਿਤੇ ਤੱਤਾ ਤੱਤਾ ਹੋਵੇ, ਕਿਉਂਕਿ ਗੀਤ ਦਾ ਟਾਈਟਲ ਤੱਤਾ ਤੱਤਾ। ਸਵਾਲ ਇਹ ਹੁੰਦਾ ਕਿ ਜਦੋਂ ਚਾਹੇ ਉਹ ਕੋਈ ਸਿੰਗਰ ਹੈ, ਕੋਈ ਰਾਈਟਰ ਹੈ, ਕੋਈ ਪੱਤਰਕਾਰ ਹੈ, ਕੋਈ ਕਲਾਕਾਰ ਹੈ, ਕਿ ਇਹਨਾਂ ਲੋਕਾਂ ਦੀ ਡਿਊਟੀ ਕੋਈ ਨਹੀਂ ਬਣਦੀ ਜੀ ਕਿ ਸੂਬੇ ਦੇ ਪ੍ਰਤੀ ਕਿ ਉਦਾਂ ਦੀ ਕੋਈ ਗੱਲ ਨਾ ਕਰਨ ਜਿਹਦੇ ਨਾਲ ਕਿਸੇ ਵੀ ਕਿਸਮ ਦਾ ਮਾਹੌਲ ਖਰਾਬ ਹੋਵੇ। ਕਿਉਂਕਿ ਉਹ ਇੱਕ ਉਰਦੂ ਦਾ ਸ਼ੇਰ ਹੈ ਜੀ ਕਿ ਲੱਗੇਗੀ ਆਗ ਤੇ ਉਹ ਵੀ ਉਹਦੀ ਜਦ ਦੇ ਵਿੱਚ ਤੁਹਾਡੇ ਘਰ ਵੀ ਆਉਣਗੇ। ਵੀ ਇੱਥੇ ਸਿਰਫ ਕੋਈ ਮੇਰਾ ਮਕਾਨ ਥੋੜੀ ਹੈ। ਇਹ ਲੋਕਾਂ ਨੂੰ ਕੁਝ ਅਕਲ ਨੂੰ ਹੱਥ ਮਾਰਨੀ ਚਾਹੀਦੀ ਆ ਮਾੜੀ ਮੋਟੀ, ਕਿ ਤੁਸੀਂ ਗੀਤ ਚਲਾਓ, ਗੀਤ ਲਿਖੋ, ਕੋਈ ਨਹੀਂ ਰੋਕਦਾ ਤੁਹਾਨੂੰ, ਪਰ ਇਉਂ ਭੜਕਾਹਟ ਪੈਦਾ ਕਰਕੇ ਜੇ ਗੀਤ ਚਲਾਉਣੇ ਨੇ ਤੇ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਉਹ ਸੋਚਣਾ ਪਊਗਾ। ਖਾਸ ਤੌਰ ਦੇ ਉੱਤੇ ਉਹਨਾਂ ਲੋਕਾਂ ਨੂੰ ਜਿਹੜੇ ਕੱਲ ਤੱਕ ਹਿੰਸਕ ਗੀਤਾਂ ਨੂੰ ਪ੍ਰਮੋਟ ਕਰਦੇ ਸੀ। ਅੱਜ ਦੇਖਿਆ ਨਾ, ਜਦੋਂ ਇੱਕ ਬੰਦਾ ਸਿਆਸੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਤੇ ਹੁਣ ਉਹਦੇ ਖਿਲਾਫ ਬੋਲੀ ਜਾਂਦੇ ਆ। ਉਹੀ ਲੋਕ ਨੇ ਜਿਹੜੇ ਉਹਨੂੰ ਪ੍ਰਮੋਟ ਕਰਨ ਵਾਲੇ ਸੀ ਪਹਿਲਾਂ। ਬਿਲਕੁਲ ਜੀ, ਕੋਈ ਸਟੈਂਡ ਨਹੀਂ ਨਾ ਹੈਗਾ। ਤੇ ਅੱਗੇ ਪੰਜਾਬ ਦੇ ਤੇ ਦਿੱਲੀ ਦੇ ਸਿੱਖਿਆ ਮੰਤਰੀਆਂ ਦੇ ਆਪਸ ਵਿੱਚ ਸਿੰਘ ਫਸੇ ਸੀਗੇ ਸਿੱਖਿਆ ਮਾਡਲ ਨੂੰ ਲੈ ਕੇ। ਪਰ ਪੰਜਾਬ ਦਾ ਸਿੱਖਿਆ ਮਾਡਲ ਇਹ ਆ ਕਿ 5000 ਸਕੂਲ ਪਾਵਰਕੌਮ ਦੇ ਡਿਫਾਲਟਰ। ਬਿਲਕੁਲ ਜੀ, ਇਹ ਇੱਕ ਇਹਦਾ ਦੂਜਾ ਪੱਖ ਹੈ ਜੀ ਕਿ 5000 ਸਰਕਾਰੀ ਸਕੂਲ ਫੰਡਾਂ ਦੀ ਘਾਟ ਕਰਕੇ ਬਿਜਲੀ ਬਿੱਲਾਂ ਦੇ ਬਕਾਏ ਨਹੀਂ ਲਾ ਸਕੇ। ਪਾਵਰਕੌਮ ਦੇ ਵੱਲੋਂ 6 ਦਸੰਬਰ ਨੂੰ ਇਸ ਤਰ੍ਹਾਂ ਦੇ ਸਕੂਲਾਂ ਦੀ ਸ਼ਨਾਖਤ ਕੀਤੀ ਗਈ ਆ। ਇਹਨਾਂ ਦੀ ਗਿਣਤੀ 5124 ਹੈ। ਸਿੱਖਿਆ ਵਿਭਾਗ ਜਦੋਂ ਹੁਣ ਸਿੱਖਿਆ ਮਾਡਲ ਦੇ ਮੁੱਦੇ ਦੇ ਉੱਤੇ ਦਿੱਲੀ ਸਰਕਾਰ ਦੇ ਨਾਲ ਟੱਕਰ ਲੈ ਰਿਹਾ ਤਾਂ ਇਹ ਸਰਕਾਰੀ ਸਕੂਲ ਫੰਡਾਂ ਦੀ ਪੂਰਤੀ ਦੀ ਮੰਗ ਕਰ ਰਿਹਾ। ਇਹਨਾਂ ਸਰਕਾਰੀ ਸਕੂਲਾਂ ਦੇ ਵੱਲ ਪਰ ਸਕੂਲ 12 ਰੁਪਏ ਤੋਂ ਲੈ ਕੇ 9 ਲੱਖ ਰੁਪਏ ਤੱਕ ਦੇ ਬਿਜਲੀ ਬਕਾਏ ਖੜੇ ਆ। ਪੰਜਾਬ ਦੇ ਇਹਨਾਂ ਸਰਕਾਰੀ ਸਕੂਲਾਂ ਨੂੰ ਬਿਜਲੀ ਬਿੱਲ ਲਾਉਣ ਲਈ
7 ਕਰੋੜ 64 ਲੱਖ ਰੁਪਏ ਦੇ ਫੰਡਾਂ ਦੀ ਲੋੜ ਹੈ। ਪੰਜਾਬ ਦੇ ਵਿੱਚ ਇਸ ਵੇਲੇ 19,000 ਸਰਕਾਰੀ ਸਕੂਲ ਨੇ, ਜਿਹਦੇ ਚੋਂ 12,000 ਦੇ ਕਰੀਬ ਸਰਕਾਰੀ ਪ੍ਰਾਇਮਰੀ ਸਕੂਲ ਨੇ। 4 ਸਾਲ ਪਹਿਲਾਂ ਤੱਕ ਸਰਕਾਰੀ ਸਕੂਲਾਂ ਨੂੰ ਬਿਜਲੀ ਬਿੱਲ ਲਾਉਣ ਲਈ ਕੋਈ ਫੰਡ ਨਹੀਂ ਮਿਲਦੇ ਸੀਗੇ। ਜਦੋਂ ਸਕੂਲ ਸਿੱਖਿਆ ਦੇ ਸਕੱਤਰ ਕ੍ਰਿਸ਼ਨ ਕੁਮਾਰ ਸੀ ਤਾਂ ਉਹਨੇ ਬਿਜਲੀ ਬਿੱਲਾਂ ਲਈ ਵੱਖਰੇ ਫੰਡ ਦੀ ਵਿਵਸਥਾ ਕੀਤੀ। ਸਰਕਾਰੀ ਸਕੂਲਾਂ ਦਾ ਬਿਜਲੀ ਬਿੱਲ ਦਾ ਮਸਲਾ ਪਹਿਲਾਂ ਵਾਂਗ ਹੀ ਤਾਂ ਨਹੀਂ ਹੈਗਾ, ਪਰ ਫਿਰ ਵੀ ਸਰਕਾਰੀ ਸਕੂਲਾਂ ਨੂੰ ਬਿਜਲੀ ਬਿੱਲ ਲਾਉਣੇ ਔਖੇ ਹੋਏ ਪਏ ਆ। ਪੰਜਾਬ ਦੇ 66 ਸਰਕਾਰੀ ਸਕੂਲਾਂ ਦੇ ਵੱਲ ਬਿਜਲੀ ਬਿੱਲਾਂ ਦੇ ਬਕਾਏ ਦੀ ਰਾਸ਼ੀ 1 ਲੱਖ ਰੁਪਏ ਪ੍ਰਤੀ ਸਕੂਲ ਤੋਂ ਉੱਪਰ ਦੀ ਹੈ। 148 ਸਕੂਲਾਂ ਦੇ ਵੱਲ 50,000 ਤੋਂ 1 ਲੱਖ ਰੁਪਏ ਤੱਕ ਦੇ ਬਕਾਇਆ ਬਿੱਲ ਖੜੇ ਆ। 580 ਸਰਕਾਰੀ ਸਕੂਲ ਇਸ ਤਰ੍ਹਾਂ ਦੇ ਆ ਜਿਹਦੇ ਵਿੱਚੋਂ 20 ਤੋਂ 50,000 ਤੱਕ ਦੇ ਬਕਾਏ ਖੜੇ ਆ। ਪੰਜਾਬ ਦੇ 922 ਸਰਕਾਰੀ ਸਕੂਲਾਂ ਦੇ ਵੱਲ 10,000 ਤੋਂ ਲੈ ਕੇ 20,000 ਰੁਪਏ ਤੱਕ ਦੇ ਬਕਾਏ ਖੜੇ ਆ। ਬਹੁਤੇ ਸਕੂਲ ਉਹ ਵੀ ਨੇ ਜਿਹਦੇ ਵਿੱਚ 100 ਰੁਪਏ ਤੋਂ ਘੱਟ ਬਿੱਲ ਦਾ ਬਕਾਇਆ। ਲੁਧਿਆਣੇ ਦੇ ਇੱਕ ਸਰਕਾਰੀ ਸਕੂਲ ਦੇ ਵੱਲ ਪਾਵਰਕੌਮ ਦਾ 9 ਲੱਖ ਤੋਂ ਉੱਪਰ ਦਾ ਬਕਾਇਆ। 2 ਸਕੂਲਾਂ ਦੇ ਵੱਲ 5-5 ਲੱਖ ਰੁਪਏ ਦੇ ਬਕਾਏ ਨੇ। ਤਲਵੰਡੀ ਭਾਈ ਇਲਾਕੇ ਦੇ ਵਿੱਚ ਪਿੰਡ ਕਰਮੂ ਵਾਲੇ ਦੇ ਸਕੂਲ ਦੇ ਵਿੱਚ 1,05,000 ਰੁਪਇਆ। ਪਠਾਨਕੋਟ ਦੇ ਪਿੰਡ ਚੀਲਾ ਅਹਿਮਦ ਦੇ ਪ੍ਰਾਇਮਰੀ ਸਕੂਲ ਦੇ ਵੱਲ 3,71,000 ਰੁਪਇਆ। ਬਠਿੰਡਾ ਦੇ ਪਿੰਡ ਗੋਬਿੰਦਪੁਰ ਦੇ ਹਾਈ ਸਕੂਲ ਦੇ ਵੱਲ 1,15,000 ਰੁਪਇਆ ਜਿਹੜਾ ਉਹ ਬਕਾਇਆ ਹੈ। ਸਵਾਲ ਨਾ ਇੱਕ ਪੁਰਾਣਾ ਕਿਸੇ ਟਾਈਮ ਜਸਵਿੰਦਰ ਭੱਲਾ ਹੋਰਾਂ ਨੇ ਆਪਣੇ ਛਣਕਾਟੇ ਦੇ ਵਿੱਚ ਕੀਤਾ ਸੀਗਾ ਤੇ ਉਹ ਤੋਤੇ ਦੇ ਬਾਰੇ ਚ ਵੀ ਜੇ ਉੱਡਣਾ ਨਹੀਂ ਆਉਂਦਾ ਤੇ ਪੰਗਾ ਲੈਣ ਦੀ ਕੀ ਲੋੜ ਸੀਗੀ। ਤੁਸੀਂ ਮੁਕਾਬਲਾ ਤਾਂ ਕਰ ਰਹੇ ਹੋ ਕਿ ਮਿਲਾ ਲਓ ਸਾਡੇ ਨਾਲ ਸਕੂਲ। ਹੁਣ ਜੇ ਕੱਲ ਨੂੰ ਇਹ ਮੁੱਦੇ ਨੂੰ ਭਨਾਉਗੇ ਹੀ, ਅਰਵਿੰਦ ਕੇਜਰੀਵਾਲ ਭਨਾਉਂਦਾ ਇਸ ਰਿਪੋਰਟ ਨੂੰ ਸਾਹਮਣੇ ਰੱਖ ਕੇ, ਤੇ ਫਿਰ ਇਹਦੇ ਵਿੱਚ ਕਸੂਰ ਕਿਹਦਾ ਹੋਊਗਾ? ਅਰਵਿੰਦ ਕੇਜਰੀਵਾਲ ਦਾ ਥੋੜੀ। ਜਿਹੜੇ ਵਿਸ਼ਵਾਸਜੀਤ ਸਿੰਘ ਨੇ ਉਹ 10-10 ਮਿੰਟ ਦੇ ਜਿੱਥੇ ਚੰਡੀਗੜ੍ਹ ਤੋਂ ਖਰੜ ਜਾਣ ਦੇ ਵਾਸਤੇ ਹੈਲੀਕਾਪਟਰ ਵਰਤ ਰਹੇ ਹੈ। ਔਰ 72 ਦਿਨਾਂ ਦੇ ਵਿੱਚ ਜਦੋਂ ਜਿੱਦਣ ਰਿਪੋਰਟ ਕਾਰਡ ਦਿੱਤਾ ਉਦੋਂ ਤੱਕ ਦਾ 30 ਨਵੰਬਰ ਤੱਕ ਦਾ 72 ਦਿਨਾਂ ਦੇ ਵਿੱਚ 201 ਵਾਰੀ ਉਹਨਾਂ ਨੇ ਹੈਲੀਕਾਪਟਰ ਵਰਤਿਆ। ਤੇ ਇਹ ਸਕੂਲਾਂ ਦੇ ਬਕਾਏ ਦੀ ਗੱਲ ਹੈ ਕਿ ਉਹਦੇ ਵਾਸਤੇ ਇੰਨੇ ਜਿਹੜਾ ਉਹ ਬਕਾਏ ਖੜੇ ਨੇ। ਇਹ ਪੰਜਾਬ ਦਾ ਸੁੱਖ ਨਾਲ ਸਿੱਖਿਆ ਮਾਡਲ ਹੈ। ਦੇਖੋ ਜੀ, ਜਹਾਜ਼ ਦੀ ਝੂਟੀਆਂ ਦਾ ਫਿਰ ਲੇਟ ਹੀ ਕੱਢ ਰਹੇ ਆ ਨਾ, ਫਿਰ ਜਲਦੀ ਤੋਂ ਜਲਦੀ ਪੂਰੇ ਕਰ ਲਓ ਗੇੜੇ। ਅਖੀਰ ਦੇ ਵਿੱਚ ਗੱਲ ਕਰਦੇ ਆ, ਕਿਸਾਨ ਤੇ ਸਰਹੱਦਾਂ ਦੇ ਉੱਤੇ ਆਪਣੇ ਹੱਕਾਂ ਲਈ ਲੜ ਰਹੇ ਆ, ਪਰ ਕਾਂਗਰਸੀ ਆ ਉਹ ਰੈਲੀਆਂ ਲਈ ਲੜ ਰਿਹਾ ਕਿ ਮੈਂ ਕਰਨੀ ਮੈਂ ਕਰਨੀ। ਇਹਨਾਂ ਦੀ ਰਾਮਾ ਮੰਡੀ ਦੇ ਵਿੱਚ ਰੈਲੀ ਹੋਣੀ ਆ ਮੁੱਖ ਮੰਤਰੀ ਵਿਸ਼ਵਾਸਜੀਤ ਸਿੰਘ ਹੋਰਾਂ ਦੀ, ਔਰ ਉਹਨਾਂ ਦੀ ਰੈਲੀ ਤੋਂ ਇੱਕ ਦਿਨ ਪਹਿਲਾਂ ਉੱਥੋਂ ਦੇ ਜਿਹੜੇ ਕਾਂਗਰਸੀ ਨੇ ਉਹ ਆਪਸੀ ਖਹਿਬਾਜ਼ੀ ਦੇ ਵਿੱਚ ਗਾਲੋ ਗਾਲੀ ਦੇ ਉੱਤੇ ਉਤਰ ਆਏ ਤੇ ਰੈਲੀ ਵਾਲੀ ਜਗ੍ਹਾ ਦੇ ਉੱਤੇ ਆ ਜਾ ਫਿਰ ਬਾਹਰ ਆ ਜਾ, ਬਾਹਰ ਵੇਖ ਲੈਂਦੇ ਆ। ਇਹਨਾਂ ਗੱਲਾਂ ਦੇ ਉਹਨਾਂ ਦੀ ਵੀਡੀਓ ਦੇ ਰੂਪ ਦੇ ਵਿੱਚ ਬਿਲਕੁਲ ਕਲੀਅਰ ਸੁਣੀ ਜਾ ਸਕਦੀ ਆ। ਹਰਮਿੰਦਰ ਸਿੰਘ ਜੱਸੀ ਨੇ ਸਾਬਕਾ ਮੰਤਰੀ, ਉਹਨਾਂ ਦੀ ਪਛਾਣ ਇੱਕ ਹੋਰ ਵੀ ਆ ਕਿ ਉਹ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਕੁੜਮ ਨੇ ਤੇ ਉੱਥੋਂ ਦਾ ਹਲਕਾ ਇੰਚਾਰਜ ਹੈ ਕਾਂਗਰਸ ਦਾ ਖੁਸ਼ਬਾਜ ਸਿੰਘ ਜਟਾਣਾ। ਉਹ ਆਪਸ ਦੇ ਵਿੱਚ ਭਿੜੇ ਨੇ। ਹਰਮਿੰਦਰ ਸਿੰਘ ਜੱਸੀ ਆਪਣੇ ਬੰਦਿਆਂ ਨੂੰ ਨਾਲ ਲੈ ਕੇ, ਜਿਹਦੇ ਵਿੱਚ ਡੇਰਾ ਪ੍ਰੇਮੀ ਵੀ ਸ਼ਾਮਲ ਸੀਗੇ, ਉਹ ਰੈਲੀ ਵਾਲੀ ਥਾਂ ਦਾ ਜਾਇਜ਼ਾ ਲੈਣ ਚਲੇ ਗਏ ਤਾਂ ਉੱਥੇ ਹਲਕਾ ਇੰਚਾਰਜ ਜਟਾਣਾ ਵੀ ਆਪਣੇ ਸਾਥੀਆਂ ਦੇ ਨਾਲ ਪਹੁੰਚ ਗਿਆ। ਦੋਵਾਂ ਧਿਰਾਂ ਦੇ ਵਿਚਾਲੇ ਬਹਿਸ ਸ਼ੁਰੂ ਹੋ ਗਈ। ਜਦੋਂ ਹਾਲਾਤ ਵਿਗੜਨ ਲੱਗੇ ਤਾਂ ਪੁਲਿਸ ਵਿਚਾਲੇ ਪਈ। ਕਿਹਾ ਜਾ ਰਿਹਾ ਹੈ ਕਿ ਰੈਲੀ ਦੇ ਉੱਤੇ ਹਲਕਾ ਇੰਚਾਰਜ ਖੁਸ਼ਬਾਜ ਜਟਾਣਾ ਇਹ ਕਹਿੰਦਾ ਹੈ ਕਿ ਇਹ ਰੈਲੀ ਕਰਵਾਉਣਾ ਮੇਰਾ ਹੱਕ ਹੈ ਕਿਉਂਕਿ ਮੈਂ ਹਲਕੇ ਦਾ ਇੰਚਾਰਜ ਹੈ। ਹਰਮਿੰਦਰ ਜੱਸੀ ਇਹ ਕਹਿੰਦਾ ਕਿ ਉਹ ਵਿਰੋਧੀ ਪਾਰਟੀ ਦਾ ਥੋੜੀ ਹੈ, ਕਾਂਗਰਸ ਦਾ ਵਫਾਦਾਰ ਸਿਪਾਹੀ ਹੈ। ਤੇ ਉਹ ਕਹਿੰਦਾ ਕਿ ਮੁੱਖ ਮੰਤਰੀ ਦੀ ਇਹ ਰੈਲੀ ਕਾਂਗਰਸ ਦਾ ਪ੍ਰੋਗਰਾਮ ਹੈ। ਕਾਂਗਰਸ ਦਾ 3 ਵਾਰੀ ਵਿਧਾਇਕ ਹੋਣ ਦੇ ਨਾਤੇ ਪ੍ਰੋਗਰਾਮ ਦੀ ਦੇਖ ਰੇਖ ਕਰਨ ਦਾ ਉਹਦਾ ਪੂਰਾ ਹੱਕ ਹੈ। ਤੋ ਉਹ ਕਹਿੰਦਾ ਜੀ ਇਹ ਰੈਲੀ ਮੈਨੂੰ ਕਰਵਾਉਣ ਦਿਓ। ਤੋ ਬਾਅਦ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਦੇ ਨਾਲ ਤਾਂ ਸ਼ਾਇਦ ਹੋ ਸਕਦਾ ਕਿ ਕਾਂਗਰਸ ਬਾਅਦ ਦੇ ਵਿੱਚ ਲੜੇ। ਪਹਿਲਾਂ ਜਿਹੜੀ ਉਹ ਉੱਥੇ ਕਾਂਗਰਸੀਆਂ ਨੂੰ ਆਪਸ ਦੇ ਵਿੱਚ ਲੜਦਾ ਵੇਖ ਕੇ ਕਾਂਗਰਸ ਨੂੰ ਇੱਕ ਗੱਲ ਤਾਂ ਪੱਕੀ ਹੈ ਜੀ ਕਿ ਇਹਨਾਂ ਦੇ ਨੇਤਾਵਾਂ ਨੂੰ ਇਹ ਪਤਾ ਲੱਗ ਗਿਆ ਹੋਊ ਕਿ ਰੈਲੀ ਤਾਂ ਸਫਲ ਹੋਊਗੀ, ਕਿ ਜਦੋਂ ਜਿਹਦੀ
ਲੋਕਾਂ ਨੂੰ ਲੱਦ-ਲੱਦ ਕੇ ਭਰ-ਭਰ ਕੇ ਇਹੀ ਲੋਕ ਲੈ ਕੇ ਆਉਣਗੇ। ਇਹੀ ਸਿਆਸਤ ਹੈ ਜਿਹੜੀ ਕਿ ਸਿਆਸੀ ਧਿਰਾਂ ਕਰਦੀਆਂ ਰਹੀਆਂ ਨੇ। ਇਹ ਲੋਕ ਬਹੁਤ ਦਾਅਵੇ ਕਰਦੇ ਆ, ਅਸੀਂ ਕਿਸਾਨਾਂ ਦੇ ਬਹੁਤ ਹੱਕ ਦੇ ਵਿੱਚ ਆ, ਅਸੀਂ ਕਿਸਾਨਾਂ ਦੇ ਨਾਲ ਖੜੇ ਆ ਤੇ ਕਿਸਾਨਾਂ ਦੀਆਂ ਮੰਗਾਂ ਦੀ ਗੱਲ ਕਰਦੇ ਆ। ਇੱਕ ਪਾਸੇ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ ਵੀ ਅਜੇ ਗੱਲ ਕਿਸੇ ਤਣ ਪੱਤਣ ਲੱਗੀ ਨਹੀਂ, ਦੂਜਾ ਸਿਆਲ ਚੜ ਪਿਆ, ਉਹਨਾਂ ਕਿਸਾਨਾਂ ਨੂੰ ਉਹਨਾਂ ਸੜਕਾਂ ਦੇ ਉੱਤੇ ਬੈਠਿਆ। ਇਹ ਲੋਕ ਇੱਥੇ ਆਪਣੇ ਡਾਂਗ ਸੋਟੇ ਕੱਢ ਕੇ ਫਿਰ ਉਸੇ ਜਗ੍ਹਾ ਦੇ ਉੱਤੇ ਆ ਗਏ ਨੇ ਜਿੱਥੋਂ ਗੱਲ ਸ਼ੁਰੂ ਹੋਈ ਸੀ ਵੀ ਇਹ ਲੋਕ ਜਿੰਦਾਬਾਦ ਮੁਰਦਾਬਾਦ ਕਰਨ ਜੋਗੇ ਨੇ। ਇਹਨਾਂ ਨੇ ਐਸਾ ਉਲਝਾਇਆ ਹੋਇਆ ਲੋਕਾਂ ਨੂੰ ਸਿਆਸਤ ਦੇ ਵਿੱਚ ਕਿ ਉਸ ਖਲਜਗਣ ਦੇ ਵਿੱਚੋਂ ਨਿਕਲ ਸਕਣਾ ਲੋਕਾਂ ਦਾ ਬੜਾ ਔਖਾ। ਜਿਹੜੇ ਲੋਕ ਇਸ ਗੱਲ ਦੇ ਬਹੁਤ ਵੱਡੇ ਧਾਰਨੀ ਬਣਦੇ ਨੇ ਨਾ ਕਿ ਛੇਤੀ ਛੇਤੀ ਕਿਸਾਨ ਆ ਜਾਣ, ਆਉਂਦਿਆਂ ਸਾਰ ਬਣਾ ਕੇ ਸਿਆਸੀ ਪਾਰਟੀ ਇੱਥੇ ਦਵਾ ਸੱਟ ਚੋਣਾਂ ਲੜ ਲੈਣ, ਉਹ ਘੱਟੋ ਘੱਟ ਇਸ ਘਟਨਾ ਤੋਂ ਕੁਝ ਸਬਕ ਜਿਹੜਾ ਉਹ ਸਿੱਖਣ ਕਿ ਅਜੇ ਕਿਸਾਨਾਂ ਨੂੰ ਇਸ ਮਾਮਲੇ ਦੇ ਉੱਤੇ ਕਾਹਲ ਕਰਨ ਦੀ ਜ਼ਰੂਰਤ ਨਹੀਂ। ਇੱਥੇ ਉਹੀ ਲੋਕ ਰਹਿੰਦੇ ਨੇ ਜਿਹੜੇ ਇਹਨਾਂ ਸਿਆਸੀ ਧਿਰਾਂ ਦੇ ਵਾਸਤੇ ਇੱਕ ਦੂਜੇ ਦੇ ਸਿਰ ਪਾੜ ਦਿੰਦੇ ਆ, ਇੱਕ ਦੂਜੇ ਦੇ ਕਤਲ ਕਰ ਦਿੰਦੇ ਆ, ਪਰ ਇਹ ਸਿਆਸੀ ਲੋਕ ਆਰਾਮ ਦੇ ਨਾਲ ਸਾਈਡ ਤੇ ਹੋ ਕੇ ਫਿਰ ਤਮਾਸ਼ਾ ਵੇਖਦੇ ਆ। ਬਿਲਕੁਲ ਗੱਲ ਉੱਥੇ ਆ ਜਾਂਦੀ ਕਿ ਲੋਕ ਕਦ ਸਮਝਣਗੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।